व्यूअर्स ब्रेक तो बाद तुहाडा स्वागत है। नीरज साहब सवाल जवाब सैक्शन में साढ़े दर्शकों दसो अज दे दिन की इतिहासक अहमियत। सैशन सवाल जवाब का कह रहा हूँ, कुछ इतिहासक अहमियत रहे, चलो गलती इन्नी हो जाती। ओके सिख इतिहास के हवाले नाल 1954 ਦੇ ਵਿੱਚ ਅੱਜ ਦੇ ਦਿਨ ਬਾਬਾ ਗੁਰਦਿੱਤ ਸਿੰਘ ਸਰਹਾਲੀ ਜਿਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਜਾਪਾਨੀ ਕੰਪਨੀ ਤੋਂ ਲਿਆ, ਕਿਵੇਂ ਕੈਨੇਡਾ ਆਇਆ ਉਹਦਾ ਅਸੀਂ ਜ਼ਿਕਰ ਕੀਤਾ ਸੀ जी ਔਰ ਕਾਫੀ ਦੇਰ ਉਹ ਰੂਪੋਸ਼ ਰਹੇ। ਫਿਰ ਗਾਂਧੀ ਦੇ ਕਹਿਣ ਤੇ ਉਹਨਾਂ ਨੇ ਕਿਉਂ ਕਾਂਗਰਸ ਵੱਲ ਹਮਦਰਦੀ ਸੀ, ਸਰੈਂਡਰ ਕੀਤਾ। ਬਾਅਦ ਦੇ ਵਿੱਚ ਕਾਂਗਰਸ ਵੱਲੋਂ ਚੋਣਾਂ ਵੀ ਲੜਦੇ ਰਹੇ। जी ਉਹਨਾਂ ਦੀ 1954 ਦੇ ਵਿੱਚ ਯਾਨੀ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਆਜ਼ਾਦੀ ਵੀ ਦੇਖੀ, ਭਾਵੇਂ ਉਸ ਆਜ਼ਾਦੀ ਦਾ ਮਤਲਬ ਸਿੱਖਾਂ ਲਈ ਗੁਲਾਮੀ ਸੀ, ਪਰ ਕਿਉਂਕਿ ਇਹ ਤਾਂ ਕਾਂਗਰਸ ਦੇ ਪ੍ਰਭਾਵ ਥੱਲੇ ਸੀ, ਇਹ ਤਾਂ ਕਹਿ ਸਕਦੇ ਨੇ ਕਿ ਜੀ ਅਸੀਂ ਆਜ਼ਾਦ ਹੋਏ। जी 1985 'ਚ ਅੱਜ ਦੇ ਦਿਨ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। ਪਿਛਲੇ ਸਾਲ ਅਸੀਂ ਇਸ ਮੁੱਦੇ ਦੇ ਉੱਤੇ ਇੱਕ ਪੂਰਾ ਸੈਕਸ਼ਨ ਕੀਤਾ ਸੀ, 2 ਦਿਨ। ਉਸ ਸਮਝੌਤੇ ਦੀਆਂ ਸਾਰੀਆਂ ਮਦਾਂ 1 2 3 4 ਲੈ ਕੇ, ਤੇ ਜਿਹੜੇ ਸਾਡੇ ਵੀਰ ਭੈਣਾਂ ਦਿਲਚਸਪੀ ਰੱਖਦੇ ਨੇ ਉਹ YouTube ਤੇ ਜਾ ਕੇ ਇਸ ਨੂੰ ਰਿਸਰਚ ਕਰ ਸਕਦੇ ਨੇ ਕਿ ਸੱਚੋ ਸੱਚ ਔਨ ਰਾਜੀਵ ਲੌਂਗੋਵਾਲ ਅਕੋਰਡ जी ਤੇ ਉਹਦੇ 'ਚ ਅਸੀਂ ਡਿਸਕਸ ਕੀਤਾ ਹੋਇਆ। ਸੋ ਉਹਨੂੰ ਅਸੀਂ ਦੁਬਾਰਾ ਨਹੀਂ ਦੁਹਰਾਵਾਂਗੇ, ਲੇਕਿਨ ਇਹ ਇੱਕ ਬਹੁਤ ਵੱਡੀ ਟ੍ਰੈਚਰੀ ਸੀ, ਬਹੁਤ ਵੱਡੀ ਗਦਾਰੀ ਸੀ ਔਰ ਬਹੁਤ ਵੱਡਾ ਸਰੈਂਡਰ ਸੀ। ਇਸ 'ਚੋਂ ਸੁਰਜੀਤ ਸਿੰਘ ਬਰਨਾਲੇ ਨੇ ਚੀਫ ਮਿਨਿਸਟਰੀ ਕੱਢੀ। जी ਬਲਵੰਤ ਸਿੰਘ ਜਿਹੜਾ ਹੈ ਉਹ ਆਪਣਾ ਵਪਾਰਕ ਹਿੱਤ ਵੀ ਉਹਨੇ ਅੱਗੇ ਤੋਰੇ, ਫਾਈਨੈਂਸ ਮਿਨਿਸਟਰ ਵੀ ਬਣਿਆ। ਔਰ ਹੈਰਾਨੀ ਈਵਨ ਇਸ ਗੱਲ ਦੀ ਸੀ ਕਿ ਵੀ ਉਹਨਾਂ ਨੇ ਇਸ ਸਮਝੌਤੇ ਦੇ ਵੇਲੇ ਬਾਦਲ ਜਾਂ ਟੌੜਾ ਇਹਨਾਂ ਨੂੰ ਵੀ ਭਰੋਸੇ 'ਚ ਨਹੀਂ ਸੀ ਲਿਆ। ਉਹਨਾਂ ਨੂੰ ਵੀ ਅਖਬਾਰਾਂ 'ਚ ਹੀ ਪਤਾ ਲੱਗ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਇਹ ਕਿਤੇ ਕੋਈ ਤੜਕ ਨਾ ਜਾਣ। ਅਤੇ ਬਰਨਾਲਾ ਜਿਹਦੇ ਪੱਲੇ ਕੁਛ ਨਹੀਂ ਸੀ, ਤੁਸੀਂ ਉਸ ਕਿਸਮ ਦੇ ਨੂੰ ਵੀ ਵੇਟ ਦਿੰਦੇ ਹੋ ਜਿਹਦਾ ਪਤਾ ਹੁੰਦਾ ਕਿ ਵੀ ਉਹਨੇ ਔਰ ਭੁੱਖ ਸੀ ਉਹਨੂੰ ਚੀਫ ਮਿਨਿਸਟਰੀ ਦੀ। जी ਸੋ ਇਸ ਸਾਰੇ 'ਚ ਉਹਨੇ ਚੀਫ ਮਿਨਿਸਟਰੀ ਕੱਢੀ। ਪਰ ਇਸ ਸਮਝੌਤੇ 'ਚ ਕਿਵੇਂ ਸਤਲੁਜ ਯਮੁਨਾ ਲਿੰਕ ਨਹਿਰ ਹਰਿਆਣਾ ਨੂੰ ਬਣਾ ਕੇ ਦੇਣਾ, ਔਰ ਕੋਈ ਵੀ ਜਿਹੜਾ ਇਹ ਉਹਦੇ 'ਚ ਇੱਕ ਜ਼ਰੂਰ ਸੀ ਕਿ ਜੀ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਏਗਾ, ਪਰ ਨਾਲ ਹੋਰ ਸੀ ਕਿ ਜੀ ਕਮਿਸ਼ਨ ਬਣੇਗਾ, ਆਈਡੈਂਟੀਫਾਈ ਹੋਣਗੇ ਹਿੰਦੀ ਬੋਲਦੇ ਇਲਾਕੇ ਕੀ ਨੇ। ਸੋ ਨਾ ਉਹ ਆਈਡੈਂਟੀਫਾਈ ਹੋਏ, ਨਾ ਚੰਡੀਗੜ੍ਹ ਪੰਜਾਬ ਨੂੰ ਦਿੱਤਾ। ਪਰ ਇਹ ਬੇਸ਼ਰਮ ਬਰਨਾਲਾ ਫਿਰ ਵੀ ਚੰਬੜਿਆ ਰਿਹਾ ਕੁਰਸੀ ਨੂੰ। 26 ਜਨਵਰੀ ਵੀ ਗੁਜ਼ਰ ਗਈ ਤੇ ਇਹਨੇ ਅਸਤੀਫਾ ਨਹੀਂ ਦਿੱਤਾ। ਅੱਜ 1994 ਦੇ ਵਿੱਚ ਉਹੀ ਦਿਨ ਹੈ, 24 ਜੁਲਾਈ ਦਾ, ਜਿੱਦਣ ਬਾਦਲ ਨੇ ਮੋਗੇ ਦੇ ਵਿੱਚ ਜਿਹੜੀ ਹੈ ਕਾਨਫਰੰਸ ਕੀਤੀ ਅਕਾਲੀ ਦਲ ਦੀ, जी ਉੱਥੇ ਰੈਜ਼ੋਲੂਸ਼ਨ ਪਾਸ ਕਰਵਾਇਆ ਕਿ ਹੁਣ ਅਕਾਲੀ ਦਲ ਸਿੱਖ ਪਾਰਟੀ ਨਹੀਂ ਰਹੀ, ਅਸੀਂ ਇਹਦੇ ਦਰਵਾਜ਼ੇ ਬਾਕੀ ਇਹ ਪੰਜਾਬੀ ਪਾਰਟੀ ਬਣ ਗਈ ਔਰ ਇਹਦੇ ਦਰਵਾਜ਼ੇ ਅਸੀਂ ਬਾਕੀ ਸਾਰੀਆਂ ਪਾਰਟੀਆਂ ਲਈ ਵੀ, ਬਾਕੀ ਸਾਰੀਆਂ ਕਮਿਊਨਿਟੀਜ਼ ਲਈ ਵੀ ਖੋਲ੍ਹ ਰਹੇ ਹਾਂ। जी ਨਤੀਜੇ ਦੇ ਤੌਰ 'ਤੇ ਹਿੰਦੂਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਔਰ ਅੱਜ ਵੀ 9 MLA ਜਿਨ੍ਹਾਂ ਦੇ ਵਿੱਚ ਬਹੁਤੇ ਸੂਟੇ ਮਾਰਨ ਵਾਲੇ ਨੇ ਉਹ ਅਕਾਲੀ ਦਲ ਦੇ MLA ਨੇ। जी ਪਰ ਹੁਣ ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਦਾ ਬੇਸ਼ੱਕ ਇਹ ਪੈਟਰਨ ਬਣਿਆ ਹੋਇਆ, ਬਾਦਲ ਪ੍ਰਧਾਨ ਸੁਖਬੀਰ ਨੂੰ ਬਣਾਇਆ ਹੋਇਆ ਹੈ, ਆਪ ਚੀਫ ਮਿਨਿਸਟਰ ਵੀ ਹੈ। ਹੁਣ ਜੇ ਇਹ ਪੰਜਾਬੀ ਪਾਰਟੀ ਹੈ ਤੇ ਫਿਰ ਪੰਜਾਬੀ ਪਾਰਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਮੋਰਚਾ ਲਾਉਣ ਦਾ ਜਾਂ ਧਾਰਮਿਕ ਮੁੱਦੇ 'ਚ ਇੰਟਰਫੀਅਰ ਕਰਨ ਦਾ ਕੀ ਮਤਲਬ ਹੈ? जी ਹੁਣ ਇਹ ਪੰਥ ਤੇ ਖਾਲਸਾ ਤੇ ਅਕਾਲ ਤਖਤ ਤੇ ਖਾਲਸਾ ਪੰਥ ਤੇ ਕਾਂਗਰਸ ਦੀ ਟੱਕਰ। ਸੋ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਜਿਸ ਕਾਨੂੰਨ ਦੇ ਢਾਂਚੇ ਦੇ ਅੰਦਰ ਇਹ ਇਲੈਕਸ਼ਨ ਸਿਸਟਮ ਦੇ ਸਾਹਮਣੇ ਜਾਂਦੇ ਨੇ, ਸੰਵਿਧਾਨ 2 ਰੱਖੇ ਹੋਏ ਨੇ, ਕਿਸੇ ਨੇ ਚੈਲੰਜ ਕੀਤਾ ਹੋਇਆ ਰੋਪੜ ਦੀ ਕਿਸੇ ਕੋਰਟ 'ਚ, ਪਰ ਸ਼ੂਟ ਕਰਦਾ ਏਜੰਸੀਆਂ ਨੂੰ ਇਸ ਕਿਸਮ ਦੀ ਗੱਲ ਉਹ ਕਰਨਾ ਹੀ ਨਹੀਂ ਚਾਹੁੰਦੇ, ਜਿਹੜੀ ਕਿ ਉਹਨਾਂ ਦੀ ਜਿਹੜਾ ਕੰਮ ਉਹ ਆਪ ਫੌਜ ਲੈ ਕੇ ਸਿੱਖਾਂ ਨੂੰ ਮਾਰ ਕੇ ਨਹੀਂ ਕਰ ਸਕੇ, ਇਸ ਕਿਸਮ ਦੇ ਜਿਹੜੇ ਟੁੱਕੜ ਬੋਚ ਨੇ ਉਹਨਾਂ ਤੋਂ ਕਰਵਾ ਰਹੇ ਨੇ। ਪਰ ਇਹ ਇੱਕ ਹੈਰਾਨੀ ਦੀ ਗੱਲ ਹੈ ਕਿ ਜਿਸ ਬੰਦੇ ਨੇ, ਜਿਸ ਪਾਰਟੀ ਨੂੰ, ਜਿਹੜੀ ਪਾਰਟੀ ਦਾ ਆਧਾਰ ਸਿੱਖ ਕੌਮ ਦੀਆਂ ਮੰਗਾਂ ਦੀ ਤਰਜਮਾਨੀ ਕਰਨਾ ਸੀ, ਨਾ ਹੀ ਉਹਦਾ ਅਕਾਲੀ ਦਲ ਸੀ, जी ਜਿਸ ਦਾ ਸੰਬੰਧ ਅਕਾਲ ਗੁਜਾਨ ਵਾਲੇ ਉਹਨਾਂ ਬਹਾਦਰ ਅਕਾਲੀਆਂ ਦੇ ਨਾਲ ਰਿਹਾ ਜਿਨ੍ਹਾਂ ਨੇ ਅਕਾਲੀ ਫੂਲਾ ਸਿੰਘ ਦੀ ਕਮਾਂਡ ਥੱਲੇ ਜਾਂ ਉਸ ਤੋਂ ਪਹਿਲਾਂ ਬਾਬਾ ਨੈਣਾ ਸਿੰਘ, ਬਾਬਾ ਗੁਰਬਖਸ਼ ਸਿੰਘ, ਸਾਰਾ ਮਤਲਬ ਹੀ ਇਹ ਸੀ ਕਿ ਵੀ ਇਹ ਮੌਤ ਤੋਂ ਨਾ ਡਰਨ ਵਾਲੇ, ਇੱਕ ਅਕਾਲ 'ਚ ਯਕੀਨ ਰੱਖਣ ਵਾਲੇ, ਅਕਾਲ ਤਖਤ ਦੀ ਛਤਰ ਛਾਇਆ ਥੱਲੇ ਆਪਣਾ ਆਪ ਸਮਰਪਿਤ ਕਰਨ ਵਾਲੇ ਸੀ। ਔਰ ਹੁਣ ਬਾਦਲ ਦੀਆਂ ਸਟੇਟਮੈਂਟਾਂ ਦੇਖੋ, ਕੱਲ੍ਹ ਵੀ ਉਹਨੇ ਕਿਹਾ ਕਿ ਜੀ ਇਹ 3 ਸੰਸਥਾਵਾਂ ਜਿਹੜੀਆਂ ਨੇ ਸਿੱਖਾਂ ਦੀਆਂ, ਅਕਾਲ ਤਖਤ, ਅਕਾਲੀ ਦਲ, ਸ਼੍ਰੋਮਣੀ ਕਮੇਟੀ। ਅਕਾਲ ਤਖਤ ਜਿਹੜੀ ਹੈ ਹੁਣ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਬਰਾਬਰ ਦੀ ਸੰਸਥਾ ਬਣਾ ਦਿੱਤੀ। जी
ਕਿਉਂਕਿ ਅਲਟੀਮੇਟਲੀ ਉਹਨੂੰ ਇਹ ਪਤਾ ਹੈ ਵੀ ਉਹਨੇ ਹੀ ਸਾਰੀ ਹਰ ਇੱਕ ਦੀ ਜਿਹੜੀ ਹੈ ਉਹ ਖਿੱਚੀ ਹੋਈ ਹੈ, ਕੰਟਰੋਲ ਉਹਦੇ ਕੋਲ ਹੈ, ਰਿਮੋਟ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਅੱਜ ਦੇ ਦਿਨ ਇਹ ਸਰੈਂਡਰ ਕੀਤਾ ਸੀ ਜੀ 20 ਸਾਲ ਪਹਿਲਾਂ, ਕਿ ਸਿੱਖੀ ਇੰਟਰਸਟ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਅਸੀਂ ਪਿੱਠ ਦਿਖਾ ਰਹੇ ਹਾਂ ਔਰ ਹੁਣ ਅਸੀਂ ਪੰਜਾਬੀ ਬਣ ਗਏ। ਤੇ ਦੂਜੇ ਬੰਨੇ ਕਿਸ ਤਰੀਕੇ ਦੇ ਨਾਲ ਇਹ ਬੇਸ਼ਰਮੀ ਦੇ ਨਾਲ ਅੱਜ ਸਿੱਖੀ, ਅਕਾਲ ਤਖਤ, ਕੌਮੀ ਅਣਖ, ਇਹ ਨਾਅਰੇ ਜਿਹੜਾ ਹੈ ਉਹ ਇਸਤੇਮਾਲ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਬਲੱਡ ਸ਼ੈਡ ਕਰਵਾਏਗਾ ਪੰਜਾਬ ਤੇ ਹਰਿਆਣੇ ਦੇ ਸਿੱਖਾਂ ਦੇ ਵਿਚਾਲੇ। ਕਿਉਂਕਿ ਕਾਂਗਰਸ ਦੇ ਨਾਲ ਤਾਂ ਹੁਣ ਹੋ ਗਿਆ 25 ਸਾਲ ਲੰਘ ਗਏ, 30 ਸਾਲ, ਜੂਨ 84, ਨਵੰਬਰ 84 ਵੇਚਦੇ ਆ ਜੀ। ਹੁਣ ਅੱਗੋਂ ਲਈ ਫਿਰ ਕਹੇਗਾ ਜੀ ਦੇਖੋ ਕਾਂਗਰਸ ਨੇ ਸਿੱਖਾਂ ਦਾ ਖੂਨ ਡੋਲਿਆ। ਸੋ ਇਹ ਵੱਡੀ ਗਦਾਰੀ ਅੱਜ ਦੇ ਦਿਨ ਜਿਹੜੀ ਹੈ ਰਾਜੀਵ ਲੌਂਗੋਵਾਲ ਅਕੋਰਡ ਥੱਲੇ ਲੌਂਗੋਵਾਲ ਨੇ ਕੀਤੀ ਜੀ ਔਰ ਬਾਦਲ ਨੇ ਵੀ ਅੱਜ ਦੇ ਦਿਨ ਜਿਹੜਾ 1994 'ਚ ਇਹ ਦਿਨ ਕਾਲਾ ਦਿਨ ਹੈ ਸਿੱਖਾਂ ਦੀ ਹਿਸਟਰੀ ਦਾ, ਕਿ ਇਹ ਦੋ ਮੇਜਰ ਜਿਹੜੀਆਂ ਨੇ ਸੈਲ ਆਊਟ, ਇੱਕ ਨੇ ਪੂਰਾ ਸੈਲ ਆਊਟ ਕੀਤਾ, ਇੱਕ ਨੇ ਸਾਰਾ ਅਕਾਲੀ ਵਰਡ ਹੀ ਜਿਹੜਾ ਉਹ ਧਰਤੀ 'ਚ ਦਫਨਾ ਦਿੱਤਾ ਸਿੱਖ ਵਰਡ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ ਪਹਿਲੇ ਸੈਟਲਰ ਜਰਮਨੀ ਤੋਂ ਜਿਹੜੇ ਨੇ ਕਨਕੌਰਡ ਜਹਾਜ਼ ਦੇ ਵਿੱਚ US ਲਈ ਲੀਵ ਕੀਤਾ ਉਹਨਾਂ ਨੇ। 1704 ਚ ਅੰਗਰੇਜ਼ਾਂ ਤੇ ਡੱਚ ਲੋਕਾਂ ਨੇ ਗਿਲਬਾਰਟਰ ਜਾਂ ਜਿਲਬਾਰਟਰ ਵੀ ਉਹਨੂੰ ਪੜ੍ਹਦੇ ਨੇ ਜੀ ਗਿਬਰੈਲਟਰ, GIBRALTOR, ਗਿਬਰੈਲਟਰ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ, ਜਿਹੜਾ ਅੱਜ ਵੀ ਬੇਸ਼ੱਕ ਇੰਗਲੈਂਡ ਦੇ ਥੱਲੇ ਹੈ। ਇਹ ਸਿਰਫ 2.5 ਸਕੁਅਰ ਕਿਲੋਮੀਟਰ ਤੇ 30,000 ਦੀ ਆਬਾਦੀ ਹੈ ਔਰ ਪਿਛਲੀ ਮਰਦਮਸ਼ੁਮਾਰੀ ਵੇਲੇ ਵੀ ਇਹ 30,000 ਆਬਾਦੀ ਵਾਲੇ 2.5 ਸਕੁਅਰ ਕਿਲੋਮੀਟਰ 'ਚ ਰਹਿਣ ਵਾਲੇ ਕਹਿੰਦੇ ਨੇ ਜੀ ਅਸੀਂ ਗਿਬਰੈਲਟਰ ਦੇ ਰਹਿਣ ਵਾਲੇ ਹਾਂ, ਅਸੀਂ ਇੰਗਲੈਂਡ ਦੇ ਵਾਸੀ ਨਹੀਂ ਹਾਂ। ਸੋ ਇਹ ਆਜ਼ਾਦ ਸਪਿਰਿਟ ਹੁੰਦੀ ਹੈ ਆਜ਼ਾਦ ਲੋਕਾਂ ਦੀ। ਜੀ 1793 ਦੇ ਵਿੱਚ ਫਰਾਂਸ ਨੇ ਪਹਿਲੀ ਵਾਰ ਕਾਪੀਰਾਈਟ ਬਿੱਲ ਪਾਸ ਕੀਤਾ। ਚਾਈਨਾ ਨੇ ਜਿਹੜਾ ਪ੍ਰੋਟੈਕਟੋਰੇਟ ਆਫ ਬਰਮਾ 1886 ਦੇ ਵਿੱਚ ਲਿਆ ਔਰ 1974 ਚ ਸੁਪਰੀਮ ਕੋਰਟ ਨੇ ਯੂਨੈਨਿਮਸਲੀ ਫੈਸਲਾ ਕੀਤਾ ਕਿ ਨਿਕਸਨ ਜਿਹੜਾ ਉਹ ਵਾਟਰਗੇਟ ਸਕੈਂਡਲ ਦੀਆਂ ਟੇਪਸ ਜਿਹੜੀਆਂ ਉਹ ਸਾਡੇ ਹਵਾਲੇ ਕਰੇ। ਜੀ ਡਾਕਟਰ ਸਾਹਿਬ ਟਾਈਮ ਹੋ ਗਿਆ, ਹੁਣ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। 1 ਮਿੰਟ ਮੈਂ ਜ਼ਰੂਰ ਲੈਣਾ। ਬਾਬਾ ਫਰੀਦ ਦਾ ਮੈਂ ਕੱਢਿਆ ਹੋਇਆ 2 ਸ਼ਲੋਕ ਸੀ, ਇੱਕੋ ਦੇ ਨਾਲ ਹੀ ਗੁਜ਼ਾਰਾ ਕਰ ਲਾਂਗੇ। ਜੀ ਜੀ ਫਰੀਦਾ ਇਹੋ ਤਨ ਭੌਂਕਣਾ, ਨਿਤ ਨਿਤ ਦੁਖੀਐ ਕੌਣ, ਕੰਨੀ ਬੁੱਝੇ ਦੇ ਰਹਾ ਕਿਤੀ ਵਗੈ ਪੌਣ। ਕਿ ਇਹ ਤਨ, ਇਹ ਸਰੀਰ ਜਿਹੜਾ ਹਮੇਸ਼ਾ ਸ਼ਿਕਾਇਤ ਕਰਦਾ ਹੈ, ਬਾਰਕਿੰਗ, ਭੌਂਕਣਾ, ਕਿ ਹਮੇਸ਼ਾ ਉਸ ਨੂੰ ਕੋਈ ਨਾ ਕੋਈ, ਜਿਵੇਂ ਅਸੀਂ ਕੋਈ ਵਾਧੂ ਬੋਲੇ ਅਸੀਂ ਕਹਿੰਦੇ ਵੀ ਕਾਹਨੂੰ ਭੌਂਕਦਾ ਜੀ, ਕਿ ਵੀ ਇਹ ਸਰੀਰ ਨੇ ਭੌਂਕਦੇ ਰਹਿਣਾ। ਤੇ ਨਿਤ ਨਿਤ ਦੁਖੀਏ ਕੌਣ, ਵੀ ਇਹ ਜਿਹੜੀ ਰੋਜ਼ਾਨਾ ਦੀ ਹਾਲਤ ਹੈ ਇਹਨੂੰ ਕੌਣ ਜਰੇ, ਕਿਉਂਕਿ ਅਲਟੀਮੇਟਲੀ ਇਹ ਦਰਦ, ਇਹ ਪੇਨ ਰਹਿਣੀ ਹੈ। ਕੰਨੀ ਬੁੱਝੇ ਦੇ ਰਹਾ, ਉਹਨਾਂ ਨੇ ਕਿਹਾ ਕਿ ਜੀ ਮੈਂ ਕੰਨਾਂ ਦੇ ਵਿੱਚ ਬੁੱਝੇ ਦੇ ਪਲੱਗ ਪਾ ਦਿੱਤੇ ਨੇ ਕੰਨਾਂ ਦੇ ਵਿੱਚ। ਕਿਤੀ ਵਗੈ ਪੌਣ, ਕਿ ਜਿੱਧਰ ਦੀ ਮਰਜ਼ੀ ਹਵਾ ਵਗੇ, ਮੈਂ ਇਸ ਤੋਂ ਬੇਪਰਵਾਹੀ ਹੈ। ਸੋ ਇਸ ਦਾ ਅੰਤਰੀਵ ਭਾਵ ਇਹੀ ਹੈ ਕਿ ਅਲਟੀਮੇਟਲੀ ਜੇ ਤੁਹਾਡਾ ਇਸ਼ਕ ਨਿਰੰਕਾਰ ਦੇ ਨਾਲ ਹੈ, ਰੱਬ ਦੇ ਨਾਲ ਤੁਹਾਡੀ ਸੁਰਤ ਜੁੜੀ ਹੋਈ ਹੈ, ਤੇ ਸਰੀਰ ਦੇ ਰੋਗ ਤੁਹਾਨੂੰ ਬੇਆਰਾਮ ਨਹੀਂ ਕਰਦੇ। ਭਾਵੇਂ ਸਰੀਰ ਨੇ ਜਵਾਨੀ, ਬੁਢਾਪਾ ਉਹਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ ਹੈ, ਉਹ ਰਹਿਣਾ ਹੀ ਹੈ ਨਾਲ। ਲੇਕਿਨ ਤੁਸੀਂ ਇਵੇਂ ਮੰਨੋ ਕਿ ਇਹ ਸਰੀਰ ਦੇ ਨਾਲ ਵਾਪਰਨ ਵਾਲੀਆਂ ਖੇਡਾਂ ਨੇ, ਹੋਣੀਆਂ ਹੀ ਹੋਣੀਆਂ ਨੇ। ਇਹ ਦੁੱਖ ਦੀ ਹਵਾ ਚੱਲਦੀ ਰਹਿਣੀ ਹੈ, ਪਰ ਤੁਹਾਡਾ ਸਿਦਕ, ਤੁਹਾਡਾ ਵਿਸ਼ਵਾਸ, ਤੁਹਾਡਾ ਪਿਆਰ ਨਿਰੰਕਾਰ ਦੇ ਨਾਲ ਉਹ ਸਾਲਮ ਰਹਿਣਾ ਚਾਹੀਦਾ ਹੈ, ਉਸ ਦੇ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।